बिस्मिल्लाहिर्रहमानिर्रहीम अस्सलाम वालेकुम। वाक़या जिहड़ा उफक है ना इस्लामी तरीख का बड़ा मशहूर वाक़या है। नबी करीम सल्लल्लाहु अलैहि वसल्लम की आदत मुबारक सी कि जिहड़ी उम्महातुल मोमिनीन ने ना उन्हां चों किसे एक नूं किसे ਉਹ ਪਾ ਕੇ ਨਾ ਪਰਚੀਆਂ ਪਾ ਕੇ ਕਿਸੇ ਇੱਕ ਨੂੰ ਨਾਲ ਕਾਫਲੇ 'ਚ ਲੈ ਜਾਂਦੇ ਹਨ ਜਿਨ੍ਹਾਂ ਦੇ ਨਾਂ ਦੀ ਪਰਚੀ ਨਿਕਲਦੀ ਸੀ। ਅਤੇ ਗਜ਼ਵਾ ਬਨੀ ਮੁਸਤਲਕ ਦੇ ਵਿੱਚ ਨਾ ਹਜ਼ਰਤ ਆਇਸ਼ਾ ਨਾਲ ਸਨ ਅਤੇ ਵਾਪਸੀ 'ਤੇ ਉਹਨਾਂ ਦਾ ਨਾ ਹਾਰ ਡਿੱਗ ਗਿਆ। ਉਹ ਗਏ ਕਜ਼ਾਏ ਹਜਤ ਵਾਸਤੇ ਅਤੇ ਹਾਰ ਡਿੱਗ ਗਿਆ ਅਤੇ ਉਹ ਵਾਪਸ ਹਾਰ ਲੱਭਣ ਟੁਰ ਗਏ ਅਤੇ ਮਗਰੂ ਕਾਫਲਾ ਉੱਠ ਕੇ ਟੁਰ ਗਿਆ। ਅਤੇ ਇੱਕ ਸਹਾਬੀ ਸਨ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨਾਂ ਦੀ ਜ਼ਿੰਮੇਦਾਰੀ ਲਾਈ ਸੀ ਕਿ ਪਿੱਛੇ ਕਾਫਲੇ 'ਚ ਕੋਈ ਸ਼ੈ ਰਹਿ ਜੇ ਅਤੇ ਤੁਸੀਂ ਉਹ ਲੈ ਆਉਣੀ ਹੈ। ਸਫਵਾਨ ਉਹਨਾਂ ਦਾ ਨਾਂ ਸੀ। ਅਤੇ ਹਜ਼ਰਤ ਆਇਸ਼ਾ ਜਦੋਂ ਵਾਪਸ ਆਏ ਕਾਫਲਾ ਟੁਰ ਗਿਆ ਤਾਂ ਆਪਣੀ ਜਗ੍ਹਾ 'ਤੇ ਬਹਿ ਗਏ। ਹਜ਼ਰਤ ਸਫਵਾਨ ਆਏ, ਉਹਨਾਂ ਨੇ ਆ ਕੇ ਖੰਘੇ ਉਹਨਾਂ ਕਿਆ ਮਤਲਬ ਦੱਸਿਆ ਕਿ ਮੈਂ ਇੱਥੇ ਹਾਂ। ਹਜ਼ਰਤ ਆਇਸ਼ਾ ਜਿਹੜੇ ਉਹਨਾਂ ਊਂਠ ਬਾਇਆ, ਹਜ਼ਰਤ ਆਇਸ਼ਾ ਊਂਠ 'ਤੇ ਬੈਠੇ ਅਤੇ ਵਾਪਸ ਆ ਗਏ। ਅਤੇ ਮੁਨਾਫਕੀਨ ਨੇ ਹਜ਼ਰਤ ਆਇਸ਼ਾ 'ਤੇ ਇਲਜ਼ਾਮ ਲਾ ਦਿੱਤੇ, ਝੂਠੇ ਇਲਜ਼ਾਮਾਤ ਲਾ ਦਿੱਤੇ ਜੀ ਇਹਨਾਂ ਦਾ ਕੋਈ ਨਊਜ਼ ਬਿੱਲਾ ਚੱਕਰ ਹੈ। ਹੁਣ ਮਦੀਨੇ 'ਚ ਗੱਲ ਪੈ ਗਈ ਵਿੱਚ ਅੱਛੇ ਮੁਸਲਮਾਨ ਜਿਹੜੇ ਸਨ ਨਾ, ਅੱਛੇ ਮੁਸਲਮਾਨ ਹਜ਼ਰਤ ਹਸਾਨ ਬਿਨ ਸਾਬਤ, ਹਜ਼ਰਤ ਮਸਤਾ ਬਿਨ ਅਸਾਸਾ ਬਦਰੀ ਸਾਹਿਬ ਵੀ ਬਦਰ 'ਚ ਸ਼ਾਮਲ ਹੋਏ ਨੇ। ਹਜ਼ਰਤ ਅਬੂ ਬਕਰ ਸਦੀਕ ਦੇ ਜਿਹੜੇ ਸਨ ਨਾ ਇਹ ਹਾਲਾ ਦੇ ਬੇਟੇ ਸਨ ਅਤੇ ਗਰੀਬ ਸਨ। ਹਜ਼ਰਤ ਅਬੂ ਬਕਰ ਸਦੀਕ ਇਹਨਾਂ ਨੂੰ ਮਹਾਨਾ ਪੈਸੇ ਦਿੰਦੇ ਹਨ, ਇਹ ਵੀ ਉਸ 'ਚ ਸ਼ਾਮਲ ਹੋ ਗਏ। ਅਤੇ ਹਜ਼ਰਤ ਅਬੂ ਬਕਰ ਸਦੀਕ ਨੇ ਕਿਹਾ ਤੈਨੂੰ ਹੁਣ ਮੈਂ ਦਿਆਂਗਾ ਪੈਸੇ। ਬਾਅਦ 'ਚ ਅੱਲਾਹ ਤਾਲਾ ਨੇ ਕਿਹਾ ਕਿ ਤੈਨੂੰ ਇੰਝ ਨਹੀਂ ਕਹਿਣਾ ਚਾਹੀਦਾ, ਤੂੰ ਪੈਸੇ ਜਾਰੀ ਰੱਖ। ਜਿਹੜੇ ਈਮਾਨ ਵਾਲੇ ਲੋਕ ਹੁੰਦੇ ਨੇ ਉਹ ਮਾफ़ ਕਰਦੇ ਨੇ। ਅੱਛਾ, ਹਜ਼ਰਤ ਮਸਤਾ ਅਤੇ ਇੱਕ ਹਜ਼ਰਤ ਹਮਨਾ ਬਿਨਤੇ ਜਹਸ਼ ਔਰਤ ਮੁਸਲਮਾਨ ਸਾਹਬੀਆ, ਉਹ ਵੀ ਅੱਛੇ, ਉਹ ਵੀ ਸ਼ਾਮਲ ਹੋ ਗਏ। ਇਹਨਾਂ ਤਿੰਨਾਂ ਨੂੰ ਫਿਰ ਕੋੜੇ ਪਏ ਸਨ ਝੂਠੀ ਤੋਹਮਤ ਔਰ ਬਹਤਾਨ ਵਾਲਿਆਂ ਦਾ ਸਾਥ ਦੇਣ ਦੇ। ਅਤੇ ਕੁਰਾਨ ਪਾਕ ਨੇ ਹਜ਼ਰਤ ਆਇਸ਼ਾ ਦੀ ਬਰਾਤ ਦੀਆਂ ਸੂਰਤ ਨੂਰ 'ਚ ਆਇਤਾਂ ਲਾਈਆਂ ਅਤੇ ਅੱਲਾਹ ਤਾਲਾ ਨੇ ਕਿਹਾ ਕਿ ਈਮਾਨ ਵਾਲਿਓ ਤੁਸੀਂ ਅੱਛਾ ਗੁਮਾਨ ਕਿਉਂ ਨਹੀਂ ਸੀ ਕੀਤਾ ਜਦੋਂ ਝੂਠੇ ਇਲਜ਼ਾਮਾਤ ਔਰ ਤੋਹਮਤਾਂ ਲੱਗਣ ਡਈਆਂ ਸਨ। ਅਤੇ ਉਹੀ ਹਿਸਾਬ ਇਸਲਾਮੀ ਤਰੀਖ ਤੋਂ ਸਾਨੂੰ ਕੀ ਸਬਕ ਮਿਲਦਾ ਕਿ ਅੱਜ ਦੀ ਦੁਨੀਆ 'ਚ ਕਿਸੇ ਦੀ ਧੀ ਭੈਣ 'ਤੇ ਇਲਜ਼ਾਮ ਲੱਗੇ ਨਾ ਅਤੇ ਉਹਦੇ 'ਤੇ ਤੁਸੀਂ ਅੱਛਾ ਗੁਮਾਨ ਕਿਉਂ ਨਹੀਂ ਕਰਦੇ। ਤੁਸੀਂ ਉਹਦੇ ਨਾਲ ਨਾ, ਭਾਵੇਂ ਤੁਸੀਂ ਮਰਦ ਹੋ ਭਾਵੇਂ ਔਰਤ ਹੋ। ਅਤੇ ਇਹ ਹੀ ਪੰਜਾਬੀ ਕੌਮ ਦੇ ਨਾਲ ਹੋ ਰਿਹਾ। ਪੰਜਾਬੀ ਕੌਮ ਦੇ ਉੱਤੇ ਝੂਠੇ ਇਲਜ਼ਾਮਾਤ ਸਾਡੀਆਂ ਧੀਆਂ ਭੈਣਾਂ ਦੀ ਤੋਹੀਨ ਕਰਦੇ ਨੇ ਇਹ ਗੰਦੇ ਕੌਮ ਪ੍ਰਸਤ। ਠੀਕ ਹੈ, ਇਹ ਐਡੀ ਕੁ ਤੋਹੀਨ ਕਰਦੇ ਨੇ ਕਿ ਗੁੱਸੇ 'ਚ ਆ ਕੇ ਹੁਣ ਪੰਜਾਬੀ ਕੌਮ ਪ੍ਰਸਤ ਵੀ ਜਿਹੜੇ ਨਾ ਆਪਣੀਆਂ ਬਲੋਚ ਭੈਣਾਂ ਔਰ ਪਸ਼ਤੂਨ ਭੈਣਾਂ ਦੀ ਤੋਹੀਨ ਕਰਨਾ ਸ਼ੁਰੂ ਹੋ ਗਏ ਨੇ। ਸ਼ੁਰੂ ਇਹਨਾਂ ਬਲੋਚਾਂ ਔਰ ਪਸ਼ਤੂਨ ਕੌਮ ਪ੍ਰਸਤਾਂ ਨੇ ਕੀਤੀ ਸੀ, ਪਰ ਸਾਨੂੰ ਇਹਨਾਂ ਤੋਂ ਮਸਲਾ ਨਹੀਂ ਹੈ। ਇੰਡੀਆ ਦੇ ਸਪਾਂਸਰਡ ਨੇ। ਸਾਨੂੰ ਮਸਲਾ ਉਹਨਾਂ ਅੱਛੇ ਪਸ਼ਤੂਨਾਂ ਔਰ ਬਲੋਚਾਂ ਤੋਂ ਨੇ ਜਿਹੜੇ ਚੁੱਪ ਨੇ ਔਰ ਜਿਹੜੇ ਨਾਲ ਰਲੇ ਨੇ। ਇਹ ਕੋੜੇ ਪੈਣੇ ਚਾਹੀਦੇ ਨੇ। ਜਿਹੜਾ ਬੰਦਾ ਕਿਸੇ ਦੀ ਧੀ ਭੈਣ ਦੇ ਖਿਲਾਫ ਜਾਂ ਕਿਸੇ ਕੌਮ ਦੇ ਖਿਲਾਫ ਜਾਂ ਕਿਸੇ ਫਰਦ ਦੇ ਖਿਲਾਫ ਜਾਂ ਕਿਸੇ ਕੌਮ ਦੇ ਖਿਲਾਫ ਝੂਠ ਬੋਲੇ ਅਤੇ ਝੂਠਿਆਂ ਦੇ ਨਾਲ ਰਲੇ, ਅੱਛਾ ਗੁਮਾਨ ਨਾ ਕਰੇ, ਕੁਰਾਨ ਪਾਕ ਕਹਿੰਦਾ ਇਹਨਾਂ ਨੂੰ ਕੋੜੇ ਮਾਰੋ। ਅਤੇ ਇਹ ਜਿਹੜੀ ਕੌਮ ਪ੍ਰਸਤੀ ਤੁਸੀਂ ਸਾਡੇ ਖਿਲਾਫ ਸ਼ੁਰੂ ਕੀਤੀ ਹੈ ਨਾ, ਇਹਦਾ ਨਤੀਜਾ ਇਹ ਨਿਕਲਣਾ ਕਿ ਪੰਜਾਬੀਆਂ 'ਚ ਵੀ ਕੌਮ ਪ੍ਰਸਤੀ ਪੈਦਾ ਹੋ ਜਾਣੀ ਹੈ। ਫਿਰ ਤੁਸੀਂ ਸਾਰਿਆਂ ਨੇ ਚੀਕਾਂ ਮਾਰਨੀਆਂ ਨੇ। ਅਤੇ ਅਸੀਂ ਆਨੇ ਹਾਂ ਕਿ ਜਿਹੜੇ ਝੂਠ ਸਾਡੇ ਖਿਲਾਫ ਔਰ ਗੰਦੇ ਤਾਨੇ ਮਾਰਦੇ ਨਾ, ਜ਼ੀਰਾ ਮੰਡੀ ਦੀ ਔਲਾਦ ਤੁਹਾਡੀਆਂ ਮਾਵਾਂ ਭੈਣਾਂ ਨਹੀਂ ਹੈ। ਪੰਜਾਬੀ ਜਿਹੜੀਆਂ ਨੇ ਉਹ ਤੁਹਾਡੀਆਂ ਮਾਵਾਂ ਭੈਣਾਂ ਨਹੀਂ। ਜਿਹੜੇ ਤੁਸੀਂ ਪਸ਼ਤੂਨ ਔਰ ਬਲੋਚ ਹੋ, ਪੰਜਾਬੀ ਮੁਸਲਮਾਨ ਔਰਤਾਂ ਤੁਹਾਡੀਆਂ ਭੈਣਾਂ ਨਹੀਂ। ਜਦੋਂ ਪੰਜਾਬੀ ਮੁਸਲਮਾਨ ਔਰਤਾਂ ਨੂੰ ਤਾਨੇ ਵੱਜਦੇ ਨੇ ਤੁਹਾਨੂੰ ਸ਼ਰਮ ਹਯਾ ਨਹੀਂ ਆਉਂਦੀ। ਅਤੇ ਇਹਦੇ ਤੋਂ ਮੁੜ ਜਾਓ, ਬਾਅਦ ਆ ਜਾਓ। ਔਰ ਪਾਕਿਸਤਾਨ ਨੂੰ ਜਿੰਨਾ ਮਰਜ਼ੀ ਢਿੱਲ ਲਾ ਲਓ, ਕੁਛ ਨਹੀਂ ਹੋਣਾ ਪਾਕਿਸਤਾਨ ਨੂੰ। 25 ਕਰੋੜ ਦਾ ਮੁਲਕ ਹੈ, ਐਟਮੀ ਤਾਕਤ ਹੈ। ਦੁਨੀਆ 'ਚ ਕਿਸੇ ਦੀ ਜ਼ਰੂਰਤ ਹੀ ਨਹੀਂ ਹੈ ਪਾਕਿਸਤਾਨ ਨੂੰ ਨੱਥ ਪਾ ਸਕੇ। ਪਾਕਿਸਤਾਨ ਹੋਰ 10 ਸਾਲਾਂ ਨੂੰ ਮੁਕੰਮਲ ਆਜ਼ਾਦ ਹੋ ਜਾਣਾ। ਸਾਨੂੰ ਸਾਡੀਆਂ ਜ਼ੁਬਾਨਾਂ 'ਚ ਪੜ੍ਹਾ ਕੇ ਅਸੀਂ ਆਪਣੇ ਮੁੰਡਿਆਂ ਨੂੰ ਹੁਨਰਮੰਦ ਬਣਾ ਕੇ ਪਾਕਿਸਤਾਨ ਤੇਜ਼ੀ ਨਾਲ ਤਰੱਕੀ ਕਰਨੀ ਹੈ। ਪਾਕਿਸਤਾਨ ਨੂੰ ਤਰੋੜਨਾ ਦੁਨੀਆ ਅਫੋਰਡ ਹੀ ਨਹੀਂ ਕਰ ਸਕਦੀ। ਦੁਨੀਆ ਜਿਹੜੀ ਹੈ ਨਾ, 1.5-2 ਕਰੋੜ ਦੇ ਮੁਲਕ ਜਿਹੜੇ ਨੇ, ਸ਼ਾਮ ਹੋ ਰਹੀ ਹੈ ਇਹ ਤਬਾਹ ਹੋਏ ਨਾ, ਅਤੇ ਯੂਰਪ ਦੇ ਵਿੱਚ ਮਹਾਜਰੀਨ ਦਾ ਕ੍ਰਾਈਸਿਸ ਪੈਦਾ ਹੋ ਗਿਆ। ਅਤੇ 25 ਕਰੋੜ ਦੇ ਮੁਲਕ ਨੂੰ ਖੁਦਾ ਨਾ ਖਾਸਤਾ ਕੁਛ ਹੋਇਆ ਨਾ, ਅਤੇ ਦੁਨੀਆ ਸਹਿ ਹੀ ਨਹੀਂ ਸਕਦੀ। ਲਿਹਾਜ਼ਾ ਪਾਕਿਸਤਾਨ ਨੂੰ ਇਹ ਜਿਹੜੇ ਬਲੂਚ ਔਰ ਪਸ਼ਤੂਨ ਕੌਮਪਰਸ ਚੱਕਰਾਂ 'ਚ ਨੇ ਨਾ ਕਿ ਪਾਕਿਸਤਾਨ ਕੋ ਮਿੱਟੀ ਦਾ ਖਿਡੌਣਾ ਜਾਂ ਕੋਈ ਸ਼ੀਸ਼ੇ ਦਾ ਗਲਾਸ ਹੈ ਜਿਹਨੂੰ ਇਹਨਾਂ ਭੰਨ ਲੈਣਾ, ਛਿੱਤਰ ਖਾ ਕੇ ਇਹਨਾਂ ਜ਼ਲੀਲ ਹੋ ਜਾਣਾ ਅਤੇ ਕੋਈ ਇਹਨਾਂ ਦੇ ਹੱਥ ਨਹੀਂ ਆਉਣਾ। ਹਾਂ, ਹਕੂਕ ਦੀ ਗੱਲ ਜਿਹੜੀ ਉਹ ਦਲਾਇਲ ਔਰ ਹਕਾਇਕ ਨਾਲ ਕਰਨੀ ਚਾਹੀਦੀ ਹੈ। ਤਾਨਾਬਾਜ਼ੀ ਨਾਲ, ਖੁਸਰੇਪਨ ਨਾਲ, ਘਟੀਆਪਨ ਨਾਲ ਇਹ ਜਿਹੜੇ ਆਮ ਪਸ਼ਤੂਨ ਔਰ ਬਲੋਚ ਨੇ, ਇਹਨਾਂ ਦੀ ਜ਼ਿੰਮੇਦਾਰੀ ਹੈ ਕਿ ਜਦੋਂ ਪੰਜਾਬੀਆਂ ਨੂੰ ਗਾਲਾਂ ਪੈਂਦੀਆਂ ਨੇ ਅਤੇ ਇਹ ਉਹਨਾਂ ਘਟੀਆ ਵੀਡੀਓਜ਼ ਨੂੰ ਸਾਂਝੀਆਂ ਨਾ ਕਰਨ। ਜਦੋਂ ਇਹ ਸਾਂਝੀਆਂ ਕਰਦੇ ਨੇ ਫਿਰ ਸਾਨੂੰ ਵੀ ਦੁੱਖ ਹੁੰਦਾ ਹੈ, ਅਸੀਂ ਵੀ ਮਜਬੂਰਨ ਗਾਲਾਂ ਕੱਢਦੇ ਹਾਂ ਅਤੇ ਮੁਲਕ ਦੇ ਵਿੱਚ ਫਸਾਦ ਪੈਦਾ ਹੁੰਦਾ ਹੈ। ਔਰ ਫਸਾਦੀਆਂ ਦੀ ਸਜ਼ਾ ਕੁਰਾਨ ਪਾਕ ਆਉਂਦਾ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ। ਕੋੜੇ 'ਤੇ ਝੂਠ ਬੋਲਣ 'ਤੇ ਪੈਣੇ ਨੇ। ਅਤੇ ਜੇ ਤੁਸੀਂ
ਬਗਾਵਤ ਕਰ ਲਓਗੇ ਨਾ ਤੇ ਕੁਰਾਨ ਪਾਕ ਉਹਦੀ ਬੜੀ ਸਖਤ ਸਜ਼ਾ ਬਿਆਨ ਕਰਦਾ। ਇਹਨਾਂ ਨੇ ਮੈਨੂੰ ਬਿਆਨ ਨਹੀਂ ਕਰਨ ਦੇਣੀ। ਤੇ ਬਹਰਹਾਲ ਆਪਣਾ ਸੋਸ਼ਲ ਮੀਡੀਆ ਬਣੇਗਾ ਤੇ ਇਹ ਸਾਰੀਆਂ ਜਿਹੜੀਆਂ ਤੁਹਾਡੀਆਂ ਸੋਸ਼ਲ ਮੀਡੀਆ ਦੇ ਪਿਆਲੀ 'ਚ ਤੂਫਾਨ ਹੈ ਨਾ ਕਿ ਪਾਕਿਸਤਾਨ ਤਰੋੜ ਲੈਣਾ, ਇਹ ਸਾਰਾ ਮੁੱਕ ਜਾਣਾ ਜੇ। ਬੰਦੇ ਦੇ ਪੁੱਤਰ ਬਣੋ, ਰਾਹ ਤੇ ਆ ਜਾਓ, ਦਲਾਇਲ ਦੇ ਨਾਲ, ਹਕਾਇਕ ਦੇ ਨਾਲ, ਮੁਲਕ ਦੇ ਵਿੱਚ ਮੁਕਾਲਮੇ ਦੀ ਫਜ਼ਾ ਬਣਾਓ ਤਾਂ ਕਿ ਪਾਕਿਸਤਾਨ ਤਰੱਕੀ ਕਰੇ। ਔਰ ਪੰਜਾਬੀ, ਪਸ਼ਤੋ, ਸਿੰਧੀ, ਬਲੋਚੀ ਸਭ ਦੇ ਹਕੂਕ ਦੀ ਗੱਲ ਕਰੋ। ਅੰਗਰੇਜ਼ੀ ਤੇ ਪਾਬੰਦੀ ਲਾਉਣ ਦੀ ਗੱਲ ਕਰੋ ਤਾਂ ਕਿ ਪੰਜਾਬੀ, ਪਸ਼ਤੂਨ, ਬਲੋਚ ਸਾਰੇ ਇਲਮ ਹਾਸਲ ਕਰਕੇ ਤੇ ਪਾਕਿਸਤਾਨ ਦੀ ਤਰੱਕੀ 'ਚ ਕਿਰਦਾਰ ਅਦਾ ਕਰਨ। ਵਾਹਿਰ ਦਾਵਾਨਾ ਅਲਹਮਦੁਲਿल्लाहि रब्बिल आलमीन।